209 277 0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਟਾਈਮ ਦੀ ਸਭ ਤੋਂ ਵੱਡੀ ਹੈਰਾਨੀਜਨਕ ਸਿਆਸੀ ਅਪਡੇਟ ਤੋਂ। ਹਰਿਆਣਾ ਵਿਧਾਨ ਸਭਾ ਚੋਣ ਨਤੀਜੇ ਆਪਾਂ ਚਰਚਾ ਕਰਦੇ ਰਹੇ ਹਾਂ ਇਸੇ ਪ੍ਰੋਗਰਾਮ ਦੇ ਵਿੱਚ ਕਿ ਕੁਝ ਘੰਟੇ ਪਹਿਲਾਂ ਜਾਂ 2 ਦਿਨ ਪਹਿਲਾਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇੱਥੋਂ ਪੈਕਅਪ ਕਰ ਗਈ ਸੀ। ਤੁਸੀਂ ਦੱਸਿਆ ਸੀ ਨਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਾਇਦ ਹਵਾ ਸਾਡੇ ਹੱਕ ਦੇ ਵਿੱਚ ਨਹੀਂ ਹੈ। ਇੱਕ 2014 ਦੀ ਤੇ 2024 ਦੀ ਰੈਲੀਆਂ ਦਾ ਤੁਸੀਂ ਕੰਪੇਅਰ ਵੀ ਕੀਤਾ ਸੀਗਾ ਵੀ ਉਦੋਂ ਇੰਨੇ ਲੱਖ ਲੋਕ ਸੀਗੇ, ਹੁਣ ਇੰਨੇ ਹਜ਼ਾਰ ਲੋਕ ਸੀਗੇ। ਹੈਰਾਨੀਜਨਕ ਚੋਣ ਨਤੀਜੇ ਆਏ ਨੇ, ਕਸ਼ਮੀਰ 'ਚ ਗੱਠਜੋੜ ਜਿੱਤ ਗਿਆ ਜੀ। ਬਿਲਕੁਲ ਬਿਲਕੁਲ। ਦੇਖੋ ਪਹਿਲਾਂ ਤੇ ਸਭ ਤੋਂ ਜੀ ਮੈਂ ਖੁੱਲ੍ਹਦਿਲੀ ਦੇ ਨਾਲ ਇਹ ਗੱਲ ਪ੍ਰਵਾਨ ਕਰਦਾ ਕਿ ਸਾਡੀ ਵੀ ਅਸੈਸਮੈਂਟ ਗਲਤ ਹੋਈ ਜੀ 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 ਕਿ ਇਹ ਜਦੋਂ ਚੱਲਦਾ ਕੰਮ ਹੁੰਦਾ ਹੈ ਨਾ ਉਸ ਦਰਮਿਆਨ ਹੀ ਹੁੰਦਾ ਸਭ ਕੁਝ। ਤੁਸੀਂ ਕਦੇ ਸਹੀ ਅਸੈਸਮੈਂਟ ਕਰਦੇ ਹੋ, ਕਈ ਵਾਰ ਗਲਤ ਕਰਦੇ ਹੋ। ਮਤਲਬ ਕਿ ਮੈਂ ਨਹੀਂ, ਇੱਥੇ ਪੱਤਰਕਾਰ ਆਸ਼ੂਤੋਸ਼ ਵਰਗੇ ਈਵਨ ਦੈਟ ਜਿਹੜੇ ਸਿਆਸੀ ਗੁਰੂ ਯੋਗੇਂਦਰ ਯਾਦਵ ਜਿਹਦੀ ਕਹਿ ਲਓ ਕਿ ਗੱਲ ਇਲੈਕਸ਼ਨ ਦੀ ਟੁੱਟਦੀ ਨਹੀਂ ਹੈ, ਸਾਰੇ ਗਲਤ ਸਾਬਤ ਹੋਏ ਸਰ। ਜਿਹੜੇ ਇਸ ਦੇਸ਼ ਦੇ ਟੌਪ ਤੇ ਸਿਆਸੀ ਪੰਡਤ ਹੈ ਜੀ, ਈਵਨ ਦੈਟ ਕਿ ਮਤਲਬ ਕਿ ਲੋਕ ਵੀ ਹੈਰਾਨ ਨੇ ਕਿਉਂਕਿ ਇਹ ਪਹਿਲਾ ਇਸ ਤਰ੍ਹਾਂ ਦਾ ਹੋਏਗਾ ਮਾਮਲਾ ਜਿਹਦੇ ਚ ਗੋਦੀ ਮੀਡੀਆ ਵੀ ਕਹਿ ਰਿਹਾ ਸੀਗਾ ਕਿ ਭਾਜਪਾ ਨਹੀਂ ਜਿੱਤ ਸਕਦਾ। ਤਿਆਰ ਨਹੀਂ ਸੀਗਾ। ਜਦੋਂ ਬੈਲਟ ਪੇਪਰ ਖੁੱਲੇ ਆ ਤੁਸੀਂ ਦੇਖਿਆ ਹੋਣਾ ਕਿ 8 ਵਜੇ ਕਾਊਂਟਿੰਗ ਸ਼ੁਰੂ ਹੋਈ ਹੈ, 8:30 ਤੱਕ ਤਾਂ 69-19 ਦਾ ਫਰਕ ਸੀਗਾ ਭਾਜਪਾ। ਯਾਨੀ 69 ਸੀਟਾਂ ਤੇ ਟ੍ਰੈਂਡ ਜਿਹੜਾ ਸੀਗਾ ਕਾਂਗਰਸ ਦੇ ਹੱਕ 'ਚ ਸੀਗਾ ਤੇ 19 ਤੇ ਭਾਜਪਾ ਸੀ। ਫਿਰ ਤੁਸੀਂ ਉਸ ਤੋਂ ਬਾਅਦ ਦੇਖੋ ਕਿ ਕਿਸ ਤਰ੍ਹਾਂ ਜਿਵੇਂ ਜਿਵੇਂ ਈਵੀਐਮ ਖੁੱਲੀਆਂ ਬਸ ਸਭ ਕੁਝ ਪਲਟ ਗਿਆ। ਫਾਈਨਲ ਰਿਜ਼ਲਟ 48 ਜਿੱਤ ਗਈ ਬੀਜੇਪੀ, ਕਾਂਗਰਸ 36 ਜਿੱਤ ਗਈ, ਇੱਕ ਤੇ ਅੱਗੇ ਆ ਲਗਭਗ ਜਿੱਤ ਕਲੀਅਰ ਹੈ 37। ਇਨੈਲੋ ਤੇ ਬਸਪਾ ਦਾ ਗੱਠਜੋੜ ਉਹ 2 ਤੇ ਜਿੱਤਿਆ ਤੇ ਜੋ ਆਜ਼ਾਦ ਵਗੈਰਾ ਸਨ ਉਹ 3 ਜਿੱਤੇ ਜੀ। ਤਾਂ ਹਰਿਆਣੇ ਨੇ ਜੋ ਹੈਰਾਨਗੀ ਦਿੱਤੀ ਆ ਤਾਂ ਮੈਂ ਪ੍ਰਵੀਨ ਇਹਦਾ ਹੁਣ ਕਿਉਂਕਿ ਦੇਖੋ ਬਹੁਤ ਸ਼ੁਰੂਆਤੀ ਫੇਜ਼ ਹੈ ਸਾਰੇ ਮੇਰੇ ਸਮੇਤ, ਮੈਂ ਆਪਣੇ ਆਪ ਨੂੰ ਵੀ ਨਾਲ ਹੀ ਰੱਖੂੰਗਾ, ਮੇਰੇ ਸਮੇਤ ਤਮਾਮ ਜਿਹੜੇ ਕਿਉਂਕਿ ਅਸੀਂ ਤੇ ਛੋਟੇ ਹਾਂ, ਬਹੁਤ ਵੱਡੇ ਵਿਸ਼ਲੇਸ਼ਕ ਉਸ ਸਦਮੇ 'ਚ ਹੀ ਹੈ, ਝਟਕੇ 'ਚ ਹੀ ਹੈ ਕਿਆ ਕੀ ਹੋ ਗਿਆ। ਹੁਣ ਡਾਟਾ ਨਿਕਲੇਗਾ ਫਿਰ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋਣਗੀਆਂ ਕਿ ਕਿੱਥੇ ਕੀ ਹੋਇਆ ਕਿੱਥੇ ਕੀ ਨਹੀਂ ਹੋਇਆ। ਹੁਣ ਪ੍ਰਵੀਨ ਜੀ ਮੁੱਢਲੇ ਤੌਰ ਤੇ ਇਹ ਚੀਜ਼ ਲੱਗ ਰਹੀ ਹੈ ਕਿ ਅਸਲ ਦੇ ਵਿੱਚ ਕੋਈ ਇੱਕ ਵਜ੍ਹਾ ਨਹੀਂ ਰਹੀ ਜੇ ਇਹ ਹੈਰਾਨਕੁਨ ਸ਼ਬਦ ਆਪਾਂ ਇਸਤੇਮਾਲ ਕਰਦੇ ਹਾਂ। ਤੁਸੀਂ ਵੀ ਬੜੀ ਹੈਰਾਨਗੀ ਜਤਾਈ ਹੋਏਗੀ ਜਦੋਂ ਤੁਸੀਂ ਸ਼ਬਦ ਬੋਲਿਆ, ਮੇਰੇ ਖਿਆਲ ਦੇ ਨਾਲ ਜਦੋਂ ਉੱਠੇ ਹੋਗੇ ਤਾਂ ਰਿਜ਼ਲਟ ਨੂੰ ਵੇਖ ਕੇ ਤੁਸੀਂ ਖੁਦ ਵੀ ਹੈਰਾਨ ਰਹੇ। ਬਿਲਕੁਲ, ਮੈਂ ਇੱਕ ਪੱਤਰਕਾਰ ਭਰਾ ਨੂੰ ਫੋਨ ਕੀਤਾ, ਮੈਂ ਕਿਹਾ ਬਣਿਆ ਕੀ ਪਿਆ ਉੱਠਣ ਸਾਰੀ ਵੇਖ ਕੇ। ਹਾਂਜੀ ਬਿਲਕੁਲ ਬਿਲਕੁਲ, ਤੁਹਾਡੇ ਜਿਹੜੇ ਸ਼ਬਦ ਸੀਗੇ ਨਾ ਹੈਰਾਨ ਕਰਨ ਵਾਲੇ ਤਾਂ ਉਹ ਬਹੁਤ ਭਾਰੇ ਸ਼ਬਦ ਸੀ ਤਾਂ ਉਹਦੇ ਚੋਂ ਵਾਕਿਆ ਹੈਰਾਨਗੀ ਝਲਕਦੀ ਆ। ਤਾਂ ਗੱਲ ਇਹ ਆ ਕਿ ਸਰ ਇਹਦੇ ਕਈ ਕਾਰਨ ਨਿਕਲਣਗੇ ਮੇਰਾ ਮੰਨਣਾ ਕਿ ਜਿੱਦਾਂ ਹੁਣ ਤੁਸੀਂ ਦੇਖੋ ਭਾਵੇਂ ਆਪਾਂ ਵੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਟਰੋਲ ਹੋਈ ਹੈ ਕਿ ਇਹਨਾਂ ਦੇ ਬਹੁਤੇ ਬੰਦੇ ਤੇ ਨੋਟਾਂ ਤੋਂ ਵੀ ਪਿਛਾਂ ਗਏ, ਪਰ ਜੇ ਉਹ ਮੰਨ ਲਓ 1% ਵੋਟ ਸ਼ੇਅਰ ਲੈ ਜਾਂਦੀ ਆ, ਵੋਟ ਸ਼ੇਅਰ ਐਗਜ਼ੈਕਟ ਮੈਨੂੰ ਪਤਾ ਨਹੀਂ ਹੈ ਕਿਉਂਕਿ ਫਾਈਨਲ ਅਪਡੇਸ਼ਨ ਹੋਏਗੀ ਜਦੋਂ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਤੌਰ ਤੇ ਫਿਰ ਆਪਾਂ ਨੂੰ ਪਤਾ ਲੱਗਣਾ ਫਾਈਨਲ ਆਂਕੜਾ। ਪਰ ਜੇ ਉਹ ਮੰਨ ਲਓ 1 ਤੋਂ 2 ਦੇ ਵਿਚਾਲੇ ਵੀ ਲੈ ਜਾਂਦੇ ਤਾਂ ਕੁਝ ਸੀਟਾਂ ਜਿਹੜੀਆਂ ਕਿ ਬਹੁਤ ਘੱਟ ਅੰਤਰ ਦੇ ਨਾਲ ਡਿਸਾਈਡ ਹੋਈਆਂ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਬਾਗੀ ਕੁਮਾਰੀ ਸ਼ੈਲਜਾ ਜਿਹੜੀ ਹੈ ਉਸਨੂੰ ਚੋਣ ਲੜਨ ਤੋਂ ਹੀ ਰੋਕ ਦੇਣਾ ਉਹਦਾ ਗਰੁੱਪ ਹੋ ਜਾਏ। ਫਿਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਇਹਨਾਂ ਨੇ ਅਟਕ ਜਾਣਾ ਤੇ ਉਸ ਤੋਂ ਬਾਅਦ ਕਹਿ ਲਓ ਕਿ ਹੈਰਾਨੀਜਨਕ ਢੰਗ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੀ ਐਂਟਰੀ ਹੁੰਦੀ ਹੈ ਤੇ ਜ਼ਮਾਨਤ ਜੀ ਜੀ ਬਿਲਕੁਲ। ਬਹੁਤ ਸਾਰੇ ਮਾਮਲੇ ਨੇ ਪ੍ਰਵੀਨ ਜੀ ਕਿਉਂਕਿ ਰਿਜ਼ਲਟ ਜਦੋਂ ਤੁਸੀਂ ਰਿਜ਼ਲਟ ਨੂੰ ਦੇਖੋਗੇ ਬਹੁਤ ਸਲੋਲੀ ਆਇਆ ਜੀ। ਜਿਨ੍ਹਾਂ ਸੀਟਾਂ ਤੇ ਮਤਲਬ ਕਿ
ਗੜਬੜ ਦਾ ਇਮਕਾਨ ਹੁੰਦਾ, ਉਹਨਾਂ ਦਾ ਰਿਜ਼ਲਟ ਸਲੋ ਕਰ ਦਿੱਤਾ ਜਾਂਦਾ। ਤੇ ਐਤਕੀ ਕੁਝ ਸੀਟਾਂ ਤੇ ਹੋਇਆ ਹਰਿਆਣੇ 'ਚ, ਜਿਵੇਂ ਮੰਨ ਲਓ ਕਿ ਕਈ ਥਾਵਾਂ ਤੇ ਬਾਗੀਆਂ ਨੇ ਜਾਂ ਜੇਜੇਪੀ ਵੀ ਜਿਹੜੀ ਆ, ਕਿਉਂਕਿ ਉਹਨਾਂ ਨੂੰ 10 ਸੀਟਾਂ ਦਾ ਨੁਕਸਾਨ ਹੋਇਆ, ਪਿਛਲੀ ਵਾਰੀ 10 ਲੈ ਗਏ ਸਨ, ਐਤਕੀ 0 ਆ। ਤਾਂ ਜੇਜੇਪੀ ਨੇ ਵੀ ਇਦਾਂ ਲੱਗਦਾ ਕਿ ਭਾਜਪਾ ਨੂੰ ਫਾਇਦਾ ਪਹੁੰਚਾਇਆ, ਕਿਉਂਕਿ ਉਹ ਅਲਾਈਅੰਸ ਦੇ ਵਿੱਚ ਰਹੇ, ਬਹੁਤ ਸਾਰਾ ਉਹਨਾਂ ਦਾ ਜਿਹੜਾ ਕੈਡਰ ਸੀਗਾ ਉਹ ਕਿਤੇ ਨਾ ਕਿਤੇ ਜੁੜ ਗਿਆ। ਪਰ ਸਭ ਤੋਂ ਵੱਡੀ ਗੱਲ ਕਿ ਜਾਟ ਵੋਟ ਤੇ ਹੀ ਕੇਂਦਰਿਤ ਰਹੀ ਆ ਕਾਂਗਰਸ, ਤੇ ਲੱਗਦਾ ਇਹ ਸੀਗਾ ਕਿ ਜਾਟ ਵੋਟ ਦੇ ਨਾਲ ਐਸੀ ਵੋਟ ਜੁੜ ਜਾਏਗਾ, ਇਸ ਸੁਮੇਲ ਨੂੰ ਫਿਰ ਨਹੀਂ ਤੋੜਿਆ ਜਾ ਸਕਦਾ, ਇੱਕ ਵਿਨਿੰਗ ਕੰਬੀਨੇਸ਼ਨ ਹੋਏਗਾ। ਪਰ ਹੋਇਆ ਉਲਟ ਐਸਾ, ਚੜੂਨੀ ਸਾਹਿਬ ਨੂੰ ਮਹਿਜ਼ 615 ਵੋਟਾਂ ਮਿਲਦੀਆਂ ਨੇ। ਤਾਂ ਇਹਦਾ ਮਤਲਬ ਹੈ ਕਿ ਐਸੀ ਵੋਟ ਜਿਸ ਦਾ ਇਮਕਾਨ ਸੀ, ਸੰਭਾਵਨਾ ਸੀ ਕਿ ਉਹ ਜੁੜ ਕੇ ਇੱਧਰ ਕਹਿ ਲਓ ਕਿ ਸ਼ਿਫਟ ਮਾਰੇਗੀ, ਕਾਂਗਰਸ ਨੂੰ ਫਾਇਦਾ ਮਿਲੇਗਾ। ਪਰ ਤੁਸੀਂ ਦੇਖੋ, ਹੁਣ ਮੈਨੂੰ ਇਹ ਲੱਗਦਾ ਕਿ ਜਾਟ ਪਾਵਰ ਜਿਹੜੀ ਆ ਖੁੱਸ ਗਈ ਆ ਹਰਿਆਣੇ 'ਚ। ਹੁੱਡਾ ਗਿਆ, ਹੁੱਡਾ ਹੁਣ ਇਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਸਰ ਕਿ ਹੁੱਡਾ ਉੱਠ ਪਾਏਗਾ, ਕਿਉਂਕਿ ਹੁਣ ਤੁਸੀਂ ਦੇਖ ਲਓ 3 ਇਲੈਕਸ਼ਨ ਹੋ ਗਏ ਲਗਾਤਾਰ ਹੁੱਡਾ ਸਾਹਿਬ ਦੇ। ਹੁਣ ਦਪਿੰਦਰ ਹੁੱਡਾ ਉਹ ਕਦੋਂ ਤੱਕ ਉੱਠਦੇ ਆ, ਕਦੋਂ ਤੱਕ ਇੱਥੇ ਲੜਦੇ ਆ, ਮੈਨੂੰ ਨਹੀਂ ਪਤਾ। ਪਰ ਮੇਰੇ ਖਿਆਲ ਦੇ ਨਾਲ ਭੁਪਿੰਦਰ ਸਿੰਘ ਹੁੱਡਾ ਦਾ ਜਿਹੜਾ ਸਿਆਸੀ ਜ਼ਮਾਨਾ ਸੀ ਉਹ ਗਿਆ। ਹੁਣ ਇਹਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਆਪਾਂ ਜਦੋਂ ਜਾਟ ਵੋਟ ਦੀ ਗੱਲ ਕਰਦੇ ਪਏ ਆ, ਐਸੀ ਵੋਟ ਕਿ ਜੇ ਨਾਲ ਜੁੜ ਜਾਂਦਾ ਇੱਕ ਮੁਸ਼ਤ ਭੁਗਤ ਦਾ, ਤਾਂ ਇਹ ਸਾਰੀਆਂ ਚੀਜ਼ਾਂ ਨੇ। ਤਾਂ ਦੂਜੇ ਪਾਸੇ ਤੁਹਾਨੂੰ ਇੱਕ ਜਿਹੜਾ ਮੈਂ ਅੰਕੜਾ ਦੱਸਿਆ ਚੜੂਨੀ ਸਾਹਿਬ ਵਾਲਾ, ਤਾਂ ਉਹਨੂੰ ਵੀ ਆਪਾਂ ਕਿਤੇ ਨਾ ਕਿਤੇ ਵਿਸਤਾਰ ਨਹੀਂ ਸਕਦੇ ਕਿ ਸ਼ਾਇਦ ਇਹ ਹੋਇਆ ਕਿ ਜਾਟ ਵਰਸਸ ਨੌਨ ਜਾਟ ਪੋਲਰਾਈਜੇਸ਼ਨ ਜਿਹੜੀ ਹੋ ਗਈ ਅੰਦਰ ਖਾਤੇ। ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਕਿਸਾਨ ਧਿਰਾਂ ਦੇ ਆਗੂ ਆ, ਖਾਸ ਤੌਰ ਤੇ ਸ਼ੰਭੂ ਮੋਰਚੇ ਵਾਲੇ ਸਮੇਤ ਜਿੰਨੇ ਵੀ ਤੁਸੀਂ ਦੇਖੋਗੇ, ਇਹ ਸਾਰੇ ਹੀ ਇਨਡਾਇਰੈਕਟਲੀ ਕਾਂਗਰਸ ਨੂੰ ਸਪੋਰਟ ਕਰ ਰਹੇ ਸਨ। ਇਨਡਾਇਰੈਕਟਲੀ, ਕਿਉਂਕਿ ਕਾਂਗਰਸ ਐਮਐਸਪੀ ਦੇ ਰਹੀ ਸੀਗੀ ਨਾ, ਉਹ ਰਾਹ ਦੇ ਰਹੇ ਸੀਗੇ। ਤਾਂ ਜੋ ਮੇਰੇ ਖਿਆਲ ਦੇ ਨਾਲ ਇਹ ਸਾਰੇ ਸਮੀਕਰਨ ਤੁਸੀਂ ਇੱਕ ਹੁਣ ਜਿੱਦਾਂ ਲਿਆਓਗੇ ਪੇਪਰ ਤੇ, ਤਾਂ ਮੇਰੇ ਖਿਆਲ ਦੇ ਨਾਲ ਪ੍ਰਵੀਨ ਜੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਮੰਨਫੀ ਨਹੀਂ ਕਰਨੀਆਂ ਪੈਣਗੀਆਂ, ਕਿਤੇ ਨਾ ਕਿਤੇ ਇਹਨਾਂ ਤੇ ਚਰਚਾ ਤੁਹਾਨੂੰ ਕਰਨੀ ਪੈਣੀ ਆ। ਕਿ ਜਾਟ ਵਰਸਸ ਨੌਨ ਜਾਟ ਵੋਟ ਸੀ, ਯਾਨੀ ਜਿਹੜੀ ਨੌਨ ਜਾਟ ਵੋਟ ਸੀਗੀ ਉਹ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਪਾਲਾਬੰਦੀ ਕਰ ਗਈ ਕਿਸ ਦੇ ਹੱਕ 'ਚ, ਭਾਜਪਾ ਦੇ ਹੱਕ 'ਚ। ਤੇ ਉਹ ਬਿਲਕੁਲ ਸਾਇਲੈਂਟ ਵੋਟਰ ਰਿਹਾ ਜਿਸਨੇ ਇਹਨਾਂ ਵਾਂਗੂ ਲਲਕਾਰੇ ਨਹੀਂ ਮਾਰੇ, ਬਹੁਤ ਸ਼ਾਂਤੀ ਦੇ ਨਾਲ ਉਹ ਭਾਜਪਾ ਵੱਲ ਹੀ ਜੁੜਦਾ ਗਿਆ ਤੇ ਅੰਤ ਨੂੰ ਭੁਗਤਦਾ ਗਿਆ। ਮਤਲਬ ਕਿ ਇੱਕ ਕਹਾਣੀ ਇਹ ਵੀ ਨਜ਼ਰ ਆ ਰਹੀ ਹੈ, ਭੁਪਿੰਦਰ ਸਿੰਘ ਹੁੱਡਾ, ਫਿਰ ਇਸ ਤੋਂ ਇਲਾਵਾ ਕੁਮਾਰੀ ਸ਼ੈਲਜਾ ਦਾ ਚੱਲਦੀ ਕੰਪੇਨ 'ਚ ਝਗੜਾ ਹੋ ਜਾਣਾ, ਕੁਮਾਰੀ ਸ਼ੈਲਜਾ ਦਾ ਪਿੱਛੇ ਹਟ ਜਾਣਾ, ਤੇ ਉਹਦੇ ਵਿੱਚ ਵੀ ਤੁਸੀਂ ਕੁਝ ਚੀਜ਼ਾਂ ਦੇਖੋ ਨਾ ਸਰ ਜੀ, ਮਤਲਬ ਕਿ ਓਬੀਸੀ ਵਰਸਸ ਜਾਟ ਜਾਂ ਵਰਸਸ ਜਾਟਵ ਦੀ ਰਾਜਨੀਤੀ ਜਿਹੜੀ ਹੈ ਉਹ ਮਤਲਬ ਕਿ ਇਹ ਪੱਲੇ ਨਹੀਂ ਪਈ, ਇਹ ਭਾਜਪਾ ਦੀ ਰਾਜਨੀਤੀ ਸੀ ਕਿ ਓਬੀਸੀ ਤੇ ਜਾਟ ਉਹਨੂੰ ਵਰਸਸ ਜਾਟਵ ਕਰ ਦਿਓ, ਇਹ ਇਹਨਾਂ ਨੂੰ ਪੱਲੇ ਨਹੀਂ ਪਈ। ਤੇ ਇਸ ਤੋਂ ਇਲਾਵਾ ਇਹ ਲੜਦੇ ਰਹੇ। ਔਰ ਤੁਸੀਂ ਇਹ ਦੇਖੋ ਨਾ ਕਿ ਭੁਪਿੰਦਰ ਹੁੱਡਾ ਦਾ ਜਿਹੜਾ ਕਿਲਾ ਸੋਨੀਪਤ, ਉਹਦੇ ਚੋਂ 6 ਤੋਂ 5 ਸੀਟਾਂ ਹਾਰ ਗਈ। ਬਿਲਕੁਲ, ਇਹ ਇੱਕ ਜ਼ਬਰਦਸਤ ਅੰਕੜਾ ਹੈ ਨਾ ਸਾਹਿਬ। ਫਿਰ ਤੁਸੀਂ ਦੇਖੋ ਕਿ ਡੇਰੇ ਵਾਲਾ ਇਹਨਾਂ ਨੇ ਲਿਆਂਦਾ, ਡੇਰੇ ਵਾਲੇ ਦੀ ਵੋਟ ਵੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਦੇਖੋ ਜ਼ਿਆਦਾ ਨਹੀਂ, ਕੁਝ ਹਲਕਿਆਂ ਦੇ ਵਿੱਚ ਤੇ ਉਹ ਪ੍ਰਭਾਵਸ਼ਾਲੀ ਰਹਿੰਦੀ ਹੈ ਨਾ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਭ ਉਹ ਹੁਣ ਇਹਨਾਂ ਨੂੰ ਵਿਚਾਰਨੀਆਂ ਪੈਣਗੀਆਂ। ਪਰ ਕਾਂਗਰਸ ਨੇ, ਮੇਰਾ ਮੰਨਣਾ ਹੈ ਪ੍ਰਵੀਨ ਜੀ, ਬਹੁਤ ਵੱਡਾ ਝਟਕਾ ਖਾ ਲਿਆ, ਬਹੁਤ ਵੱਡਾ ਝਟਕਾ ਖਾ ਲਿਆ, ਕਿਤੇ ਨਾ ਕਿਤੇ ਮਾਰ ਗਿਆ। ਹਾਂ ਜੀ, ਝਟਕਾ ਖਾ ਲਿਆ ਕਾਂਗਰਸ ਨੇ, ਕਿਉਂਕਿ ਇਹਦਾ ਅਸਰ ਜਿਹੜਾ ਹੈ ਸਭ ਉਹ ਹੁਣ ਪੰਜਾਬ ਤੇ ਵੀ ਪੈਣਾ ਸੀਗਾ ਜੇ ਜਿੱਤ ਜਾਂਦੇ ਸਰ। ਤੇ ਜੇ ਮੰਨ ਲਓ ਆਪਾਂ ਅੱਜ ਦੀ ਤਰੀਕ ਦੇ ਵਿੱਚ ਵੇਖੀਏ ਤਾਂ ਬਈ ਇਹਦਾ ਅਸਰ ਕੌਮੀ ਰਾਜਨੀਤੀ 'ਚ ਵੀ ਪੈਣਾ ਸੀਗਾ। ਹੁਣ ਤੁਸੀਂ ਦੇਖੋ ਕਸ਼ਮੀਰ ਦੀ ਜਿੱਤ ਦਾ ਸਵਾਦ ਫਿੱਕਾ ਪੈ ਗਿਆ ਨਾ, ਕਾਂਗਰਸ ਵਾਸਤੇ ਚਿੰਤਾਜਨਕ ਗੱਲ ਪਤਾ ਕੀ ਹੈ ਜੇ ਆਪਾਂ ਦੇਖੀਏ ਸਹੀ ਢੰਗ ਦੇ ਨਾਲ ਸਰ, ਚਿੰਤਾਜਨਕ ਗੱਲ ਇਹ ਹੈ ਕਿ ਸਿੱਧੇ ਮੁਕਾਬਲੇ 'ਚ ਭਾਜਪਾ ਨੂੰ ਹਰਾ ਨਹੀਂ ਪਾ ਰਹੀ।
ਜੰਮੂ ਕਸ਼ਮੀਰ 'ਚ ਵੀ ਜੇ ਦੇਖੀ ਆਪਾਂ, ਹੂੰ ਜੰਮੂ ਕਸ਼ਮੀਰ ਦੇ ਵਿੱਚ ਵੀ ਜੰਮੂ 'ਚ ਤਾਂ ਜਿਹੜੀਆਂ 30 ਸੀਟਾਂ ਲੜ ਰਹੀ ਸੀ ਉਹਦੇ 'ਚ 29 ਹਾਰ ਗਈ ਕਾਂਗਰਸ। ਹੂੰ ਇੱਕ ਰਜੌਰੀ ਵਾਲੀ ਜਿੱਤੀ ਆ ਨਾ। ਜੀ ਜੀ ਤਾਂ ਇਹਦਾ ਮਤਲਬ ਕੀ ਆ? ਇਹਦਾ ਮਤਲਬ ਪ੍ਰਵੀਨ ਜੀ ਇਹ ਨਿਕਲਦਾ ਪਿਆ ਨਾ ਹੂੰ ਕਿ ਸਿੱਧੀ ਲੜਾਈ ਜਿਹੜੀ ਹੈ ਉਹ ਕਾਂਗਰਸ ਨਹੀਂ ਹਰਾ ਪਾ ਰਹੀ ਭਾਜਪਾ ਨੂੰ। ਹੂੰ ਉੱਥੇ ਨੈਸ਼ਨਲ ਕਾਨਫਰੰਸ ਦੀ ਜਿੱਤ ਆਪਾਂ ਮੰਨਾਂਗੇ। ਜੀ ਜੀ ਤਾਂ ਗੱਲ ਕਹਾਣੀ ਜਿਹੜੀ ਆ ਕੁੱਲ ਮਿਲਾ ਕੇ ਹੀ ਇਹਨਾਂ ਨੂੰ ਸਿੱਖਿਆ ਦਿੰਦੀ ਹੈ ਕਿ ਬਹੁਤ ਕੁਝ ਸੋਚਣਾ ਪਵੇਗਾ ਕਿ ਇਸ ਵੇਲੇ ਕਾਂਗਰਸ ਸਿੱਧੀ ਲੜਾਈ ਦੇ ਵਿੱਚ ਕਿਤੇ ਨਾ ਕਿਤੇ ਮਾਤ ਖਾ ਰਹੀ ਆ, ਜਿਵੇਂ ਸਿਆਸੀ ਪੰਡਤਾਂ ਨੇ ਖਾਧੀ, ਜਿਵੇਂ ਸਾਰੀਆਂ ਰਿਪੋਰਟਾਂ ਆ ਰਹੀਆਂ ਸਨ, ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਮੈਂ ਪਹਿਲਾ ਚਾਂਸ ਦੇਖਿਆ ਜਦੋਂ ਗੋਦੀ ਮੀਡੀਆ ਵੀ ਕਿਸੇ ਪਾਰਟੀ ਨੂੰ ਹਰਾ ਰਿਹਾ ਸੀ, ਨਰਿੰਦਰ ਮੋਦੀ ਨੂੰ ਹਰਾ ਰਿਹਾ ਸੀ। ਜਦੋਂ ਨਰਿੰਦਰ ਮੋਦੀ ਹੋਰੀ 2 ਦਿਨ ਪਹਿਲਾਂ ਹੀ ਕਹਿ ਕਿ ਨਿਕਲ ਗਏ ਇੱਥੋਂ ਬੈਠ ਕੇ। ਹੁਣ ਬਾਕੀ ਚੀਜ਼ਾਂ ਤਾਂ ਦੇਖੋ ਉਹ ਵਿਵਾਦਤ ਰਹਿੰਦੀਆਂ ਨੇ ਇੰਡੀਆ 'ਚ, ਮਸਲਨ ਈਵੀਐਮ ਦੀ ਜੰਮੂ ਕਸ਼ਮੀਰ 'ਚ ਜਾਨ ਛੁੱਟ ਗਈ, ਇੱਥੇ ਫਸ ਗਈ। ਫਿਰ ਇਸ ਤੋਂ ਇਲਾਵਾ ਪੈਸਾ ਧੇਲਾ ਖੁੱਲਾ ਵਰਤਿਆ, ਤੇ ਜਿਵੇਂ ਮੈਂ ਕਿਹਾ ਕਿ ਕੁਝ ਜਿਹੜੇ ਖਿਡਾਰੀ ਸੀਗੇ ਉਹਨਾਂ ਨੂੰ ਸਭ ਮੈਦਾਨ 'ਚ ਉਤਾਰਿਆ ਹੀ ਇਸ ਕਰਕੇ ਗਿਆ, ਜਾਂ ਉਹ ਉਤਰੇ ਨਾਰਾਜ਼ ਹੋ ਕੇ ਬਾਗੀ, ਪਰ ਉਹਨਾਂ ਨੂੰ ਬਹੁਤ ਜ਼ਬਰਦਸਤ ਫੰਡਿੰਗ ਕੀਤੀ ਗਈ ਕਿ ਬਈ ਵੋਟ ਤੁਸੀਂ ਇੱਧਰ ਕੱਟਦੇ ਰਹਿਣਾ। ਤਾਂ ਉਹ ਚੀਜ਼ ਦਾ ਵੀ ਕਿਤੇ ਨਾ ਕਿਤੇ ਫਾਇਦਾ ਹੈ ਭਾਜਪਾ ਨੂੰ। ਜੇਕਰ ਮਿੰਟ ਜੀ ਲੋਕ ਸਭਾ ਇਲੈਕਸ਼ਨਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ 5 ਸੀਟਾਂ ਆ ਗਈਆਂ ਸੀ ਤੇ ਉਦੋਂ ਇਹਨਾਂ ਨੂੰ ਬਹੁਤ ਉਮੀਦ ਵੱਜ ਗਈ ਸੀ ਵੀ ਹਰਿਆਣੇ 'ਚ ਅਸੀਂ ਵਾਪਸੀ ਕਰਾਂਗੇ। 47% 47.61 61% ਦੀ ਆਪਾਂ ਕਹਿ ਸਕਦੇ ਹਾਂ ਉਦੋਂ ਇਹਨਾਂ ਨੂੰ ਵੋਟ ਫੀਸ ਦੀ ਮਿਲਿਆ ਸੀ ਟੋਟਲ ਹਰਿਆਣੇ ਦੇ ਵਿੱਚੋਂ, ਤੇ ਭਾਜਪਾ ਕੋਲੇ 46 ਰਹਿ ਗਿਆ ਸੀ ਸੀਟਾਂ, ਉਹਨਾਂ ਕੋਲੇ 5 ਸੀ। ਜਿਹੜੇ ਹੁਣ ਤੱਕ ਦੇ ਰੁਝਾਨ ਨੇ ਇਸ ਟਾਈਮ ਵਿਧਾਨ ਸਭਾ ਇਲੈਕਸ਼ਨਸ ਦੇ, ਉਹਨਾਂ ਦੇ ਮੁਤਾਬਕ ਤੁਸੀਂ ਦੇਖੋ ਬਿਲਕੁਲ ਫਸਵੀਂ ਟੱਕਰ ਇਹਨਾਂ ਦੀ ਵੋਟ ਪਰਸੈਂਟੇਜ ਦੇ ਵਿੱਚ, ਪਰ ਸੀਟਾਂ 'ਚ ਕਨਵਰਟ ਕਿਉਂ ਨਹੀਂ ਹੋਈ ਉਹ ਕਾਂਗਰਸ ਉਹਦੇ ਤੇ ਮੰਥਨ ਕਰ ਸਕਦੀ ਹੈ। ਬੀਜੇਪੀ ਕੋਲੇ ਇਸ ਟਾਈਮ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਅੰਕੜੇ ਨੇ ਉਹਨਾਂ ਦੇ ਮੁਤਾਬਕ 39.9494% ਦੀ, ਤੇ ਕਾਂਗਰਸ ਨੂੰ ਜਿਹੜੀ ਵੋਟ ਪਈ ਆ 39.09% ਦੀ, ਮਤਲਬ ਕੁਝ ਕੁ ਫੀਸਦੀ ਦੇ ਫਰਕ ਆ ਪੁਆਇੰਟ ਤੋਂ ਬਾਅਦ, ਤੇ ਬਾਵਜੂਦ ਇਹਦੇ ਸੀਟਾਂ ਸਿੱਧੀ ਟੱਕਰ 'ਚ ਹਾਰਦੇ ਨੇ, ਸਿੱਧੀ ਟੱਕਰ 'ਚ ਕਾਂਗਰਸੀ ਹਾਰਦੇ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਜਿਵੇਂ ਹੁਣ ਆਪਾਂ ਵੋਟ ਸ਼ੇਅਰ ਦੇਖੀਏ, ਕਾਂਗਰਸ ਜੇ ਮੰਨ ਲਓ ਇਹੀ ਵੋਟ ਸ਼ੇਅਰ ਜਿਹੜਾ ਹੁਣ ਮੈਂ ਸ਼ੁਰੂ 'ਚ ਕਿਹਾ ਕਿ ਹੁਣ ਕਿੰਨਾ ਜਾਂਦਾ ਹੈ ਆਮ ਆਦਮੀ ਪਾਰਟੀ ਨੂੰ, ਉਹ ਵੀ ਤੁਸੀਂ ਚੈੱਕ ਕਰਕੇ ਦੱਸ ਦੇਣਾ, ਤੇ ਜਿਹੜੇ ਬਾਗੀ ਸੀ ਉਹ ਕਿੰਨਾ ਲੈ ਕੇ ਜਾਂਦੇ ਨੇ। ਤਾਂ ਮਤਲਬ ਕਿ ਸਪੋਜ਼ ਕਰੋ, ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਕਾਂਗਰਸ ਦਾ ਇਹੀ ਵੋਟ ਸ਼ੇਅਰ 43-44 ਤੇ ਚਲੇ ਜਾਂਦਾ ਤਾਂ ਸੋਚ ਕੇ ਦੇਖੋ ਕਿ ਇਹ ਜਿਹੜਾ ਸੀਟਾਂ ਵਾਲਾ ਅੰਕੜਾ ਕਿੱਥੇ ਜਾਣਾ ਸੀ। ਜਿਹੜੀ ਤੁਸੀਂ ਜੇਜੇਪੀ ਦੀ ਗੱਲ ਕੀਤੀ ਆ, ਜਿਹੜੇ ਪਿਛਲੇ ਵਾਰੀ ਸੱਤਾਧਾਰੀਆਂ ਦੇ ਨਾਲ ਗੱਠਜੋੜ ਦੇ ਵਿੱਚ ਸੀਗੇ, ਉਹਨਾਂ ਦੀ ਜਿਹੜਾ ਵੋਟ ਫੀਸ ਦੀ ਉਹ ਵੀ ਕੁਛ ਨਾ ਕੁਛ ਇਸ਼ਾਰਾ ਕਰਦਾ 0.90 ਤੇ ਹੈ, 90 ਤੇ, ਮਤਲਬ ਪੁਆਇੰਟ ਵੀ ਨਹੀਂ ਮਿਲਿਆ ਉਹਨਾਂ ਨੂੰ। ਆਮ ਆਦਮੀ ਪਾਰਟੀ ਮਤਲਬ ਲੱਗਦਾ ਤਾਂ ਇਹੀ ਹੈ ਵੀ ਉਹਨਾਂ ਨੇ ਵੀ ਕਿਤੇ ਭੁਗਤਾਤੀਆਂ ਆਪਦੀਆਂ, ਜਿਹੜੇ ਅਦਰਸ ਨੇ ਉਹ 11 ਪੁਆਇੰਟ ਇਹੀ ਤੀਸਰੇ ਖਿਡਾਰੀ ਨੇ। ਹਾਂਜੀ ਬਿਲਕੁਲ, ਇਹ ਤੈਅ ਕਰ ਗਏ, ਇਹੀ ਤੀਸਰੇ ਖਿਡਾਰੀ, ਚੌਥੇ ਖਿਡਾਰੀ ਇਹੀ ਨੇ। ਤਾਂ ਇਹ ਤੁਸੀਂ ਦੇਖ ਲਓ ਵੋਟ ਸ਼ੇਅਰ ਕਿੰਨਾ ਹੈ। ਜੀ ਬਿਲਕੁਲ 11 12 ਤੇ ਇਹਨਾਂ ਨੂੰ ਤਾਂ ਗਿਣੋ ਹੀ ਨਾ। ਹਾਂਜੀ ਚਲੋ ਹਾਂਜੀ ਠੀਕ ਹੈ ਨਾ। ਇਹ ਟੋਟਲ ਅਦਰਸ ਦਾ, ਜੇਜੇਪੀ ਦਾ, ਤੇ ਹਾਲੇ ਆਮ ਆਦਮੀ ਪਾਰਟੀ ਦਾ ਨਹੀਂ ਤੁਸੀਂ ਦੱਸਿਆ। 1.80 ਮੈਂ ਤੁਹਾਨੂੰ 1 ਤੋਂ 2 ਦੇ ਵਿਚਾਲੇ ਕਿਹਾ। ਹੁਣ ਇਹ ਵੀ ਕਾਂਗਰਸ ਜੇ ਅਲਾਈਅੰਸ 'ਚ ਆ ਜਾਂਦੇ, ਫਿਰ ਕਾਂਗਰਸ ਕੋਲੇ 40 ਹੋ ਜਾਣਾ ਸੀਗਾ ਜੇ 42-41। ਹਾਂਜੀ ਮੈਂ ਉਹੀ ਕਹਿ ਰਿਹਾ ਨਾ ਸਰ, ਜੇ ਇਹ 42-43 ਤੋਂ ਪਾਰ ਜਾਂਦੇ, ਇਹੀ ਜਿਹੜਾ ਅੰਕੜਾ ਸੀਗਾ ਸੀਟਾਂ ਵਾਲਾ, ਉਹ ਸਰ 50 ਦੇ ਕਰੀਬ ਜਾ ਸਕਦਾ ਸੀਗਾ। 45 ਤੋਂ 50 ਵਾਲੀ ਲਾਈਨ 'ਚ ਚਲੇ ਜਾਂਦੇ। ਕਾਂਗਰਸ ਜਦੋਂ ਵੀ ਵੋਟ ਸ਼ੇਅਰ ਵਧਾਉਂਦੀ ਹੈ, ਉਹਦੀ ਕਨਵਰਜ਼ਨ ਰੇਟ ਜਿਹੜੀ ਹੈ ਉਹ ਵੱਧ ਜਾਂਦੀ, ਸਟ੍ਰਾਈਕ ਰੇਟ ਉਹਦੀ ਵੱਧ ਜਾਂਦੀ ਹੈ। ਤਾਂ ਭਾਜਪਾ ਨੇ ਇਹੀ ਕੀਤਾ ਸਰ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਇਹ ਚੀਜ਼ ਜਿਹੜੀ ਹੈ ਤੁਸੀਂ ਇਹਨੂੰ ਬਹੁਤ ਗੰਭੀਰਤਾ ਨਾਲ ਲੈ ਸਕਦੇ ਹੋ। ਮੈਂ ਜਿਵੇਂ ਕਿਹਾ ਕਿ ਜਾਟ ਤੇ ਓਬੀਸੀ ਵਰਸਸ ਬਣਾ ਦਿੱਤਾ ਜੱਟ ਅਤੇ ਪਛੜੇ ਵਰਗ, ਤਾਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਤੇ ਜਿਹੜੀ ਵੋਟ ਪੋਲਰਾਈਜ਼ ਪਹਿਲਾਂ ਕਰ ਲੈਂਦੇ ਨੇ, ਚਾਹੇ ਉਹ ਨੈਸ਼ਨਲਿਸਟ ਕਹਿ ਲਓ ਇਹਨਾਂ ਦੇ ਹੈਗੇ ਨੇ, ਚਾਹੇ ਉਹ ਕੱਟੜ ਨੇ, ਤਾਂ ਉਹ ਤਾਂ ਹੈਗੇ ਸੀ, ਉਹ ਤਾਂ ਨਹੀਂ ਟੁੱਟਣੇ ਸੀ। ਜੀਟੀ ਰੋਡ ਬੈਲਟ ਨਹੀਂ ਟੁੱਟਣੀ, ਤਾਂ ਹੀ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੇ ਅੰਤ ਤੱਕ ਜ਼ੋਰ ਵੀ ਲਾਇਆ ਜਿੱਥੇ ਕਮਜ਼ੋਰ ਨਜ਼ਰ ਆ ਰਹੇ ਸੀਗੇ। ਪਰ ਉਹ ਵੋਟ ਦੇ ਨਾਲ
ਕੁਝ ਚੀਜ਼ਾਂ ਜਾਟ ਵਰਸਸ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੌਨ ਜਾਟ ਵੋਟ ਸੀਗੀ ਨਾ, ਉਹ ਵੀ ਪੋਲਰਾਈਜ਼ ਕੀਤੀ ਆ। ਤਾਂ ਕੁਝ ਇਹ ਚੀਜ਼ ਤੇ ਹੈਗੀ ਆ ਕਿ ਜਿਹੜੇ ਤੀਸਰੇ ਜਾਂ ਚੌਥੇ ਪੰਜਵੇਂ ਖਿਡਾਰੀ ਸੀਗੇ, ਉਹਨਾਂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਰੱਜ ਕੇ ਖਿਚੜੀ ਚ ਖੇ ਪਾਈ ਆ। ਜੀ ਜੀ। ਤੇ ਹੁਣ ਰੁਕ ਕਰੀਏ ਪੰਜਾਬ ਦੀ ਸਿਆਸਤ ਦਾ। ਮਿੰਟੂ ਜੀ, ਪੰਜਾਬ ਕੈਬਨਿਟ ਦੀ ਮੀਟਿੰਗ ਚਰਚਾ ਦੇ ਵਿੱਚ ਰਹੀ ਹੈ ਜੀ? ਹਾਂਜੀ, ਦੇਖੋ ਜਿਹੜੀ ਕੈਬਨਿਟ ਦੀ ਮੀਟਿੰਗ ਆ ਪ੍ਰਵੀਨ ਜੀ, ਉਹਦੇ ਫੈਸਲੇ ਤੇ ਕੁਝ ਆਏ ਨੇ। ਵੈਸੇ ਤੇ ਇੰਟਰਸਟਿੰਗ ਗੱਲ ਹੈ ਕਿ ਉਧਰੋਂ ਰਿਜ਼ਲਟ ਆ ਰਹੇ ਸੀ, ਉਧਰੋਂ ਪੰਜਾਬ ਦੇ ਕੈਬਨਿਟ ਦੀ ਮੀਟਿੰਗ ਰੱਖੀ ਗਈ ਆ ਕਿ ਇਸ ਕਰਕੇ ਕਿ ਬਈ ਬਹੁਤੇ ਚਰਚੇ ਸਾਡੇ ਨਾਲ ਹੋਣ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਟ੍ਰੋਲ ਹੁੰਦੇ ਆ ਕਿ ਦੇਖ ਲਓ ਜੀ ਝਾੜੂ ਵਾਲਿਆਂ ਨੂੰ, ਤਾਂ ਕਿਉਂਕਿ ਪੰਜਾਬੀ ਤਾਂ ਐਂ ਹੀ ਖੁਸ਼ ਹੋਈ ਜਾਂਦੇ ਆ ਨਾ ਕਿ ਵੇਖ ਲਓ ਇਹਨਾਂ ਨੂੰ ਕਾਂਗਰਸ ਹਾਰੀ, ਭਾਜਪਾ ਜਿੱਤੀ ਤਾਂ ਖੁਸ਼ ਨਹੀਂ, ਬਸ ਇਹ ਕਿ ਝਾੜੂ ਵਾਲਿਆਂ ਨੂੰ ਉੱਥੋਂ ਕੁਛ ਨਹੀਂ ਮਿਲਿਆ। ਤਾਂ ਖੈਰ ਜਗਾਦਰੀ ਦੀ ਇਹਨਾਂ ਨੂੰ ਉਮੀਦ ਸੀ, ਪਰ ਮੇਰੇ ਖਿਆਲ ਦੇ ਨਾਲ ਉੱਥੋਂ ਵੀ ਇਹ ਤਿਲਕ ਗਿਆ। ਤਾਂ ਕਈ ਫੈਸਲੇ ਆ, ਵੇਸਟਿੰਗ ਆਫ ਪ੍ਰਾਪਰਟੀ ਰਾਈਟਸ 2023 ਲੈ ਕੇ ਸਰਕਾਰ ਆਈ ਆ। ਵਾਤਾਵਰਨ ਕਲੀਅਰੈਂਸ ਦੀ ਜਿਹੜੀ ਫੀਸ ਆ ਉਹਦੀ ਦਰ ਘਟਾਈ ਗਈ ਆ। ਵਰਲਡ ਬੈਂਕ ਤੋਂ ਲੋਨ ਦੀ ਤਿਆਰੀ ਹੈ, ਲੋਨ ਤਾਂ ਫਿਰ ਲੈਣਾ ਹੀ ਪੈਣਾ। ਸੋ ਇਸ ਤਰ੍ਹਾਂ ਦੇ ਕੁਝ ਫੈਸਲੇ ਨੇ, ਜਿੱਦਾਂ ਡੈਮਸ ਜਿਹੜੇ ਆ ਪੁਰਾਣੇ, ਉਹਨਾਂ ਦੀ ਮੁਰੰਮਤ ਵਾਸਤੇ ਵਰਲਡ ਬੈਂਕ ਤੋਂ ਲੋਨ ਲਿਆ ਜਾ ਸਕਦਾ ਹੈ। ਗੱਲ ਇਹ ਪ੍ਰਵੀਨ ਜੀ ਜਿਹੜੀ ਹੈ ਨਾ, ਉਹ ਬੜੀ ਦਿਲਚਸਪ ਆ। ਦਿਲਚਸਪ ਸਰ ਇਉਂ ਆ ਕਿ ਇਹ ਮੀਟਿੰਗ ਹੋਣੀ ਸੀ ਜਲੰਧਰ, ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚ ਜਾਂਦੇ ਨੇ, ਤੇ ਮੁੱਖ ਮੰਤਰੀ ਦੇ ਪਹੁੰਚਣ ਤੋਂ ਬਾਅਦ ਪ੍ਰੋਟੋਕਾਲ ਦੇ ਮੁਤਾਬਕ ਜਦੋਂ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ, ਤਾਂ ਅੱਜ ਤੁਸੀਂ 2-3 ਅਖਬਾਰਾਂ ਜਿਹੜੀਆਂ ਨੈਸ਼ਨਲ ਅਖਬਾਰਾਂ ਨੇ, ਉਹਨਾਂ ਦੇ ਵਿੱਚ ਚੱਕ ਕੇ ਦੇਖੋ ਕਿ ਕੀ ਬਣ ਗਿਆ। ਕਿਉਂਕਿ ਕੱਲ ਸ਼ਾਮ ਤੱਕ ਇਹ ਖਬਰ ਆ ਗਈ ਕਿ ਨਹੀਂ, ਜਲੰਧਰ 'ਚ ਮੀਟਿੰਗ ਨਹੀਂ ਕਰਨੀ, ਮੀਟਿੰਗ ਹੋਏਗੀ ਸੀਐਮ ਹਾਊਸ ਦੇ ਵਿੱਚ ਜੀ। ਤਾਂ ਦੇਖੋ ਸਹੀ, ਚੰਡੀਗੜ੍ਹ ਤੋਂ ਹੁਣ ਮੁੱਖ ਮੰਤਰੀ ਮੰਗਲਵਾਰ ਸਵੇਰੇ ਇੱਥੋਂ ਜਲੰਧਰ ਤੋਂ ਫਿਰ ਚੰਡੀਗੜ੍ਹ ਜਾਂਦੇ ਆ। ਇੰਟਰਸਟਿੰਗ ਗੱਲ ਦੇਖੋ ਵਾਪਰ ਕੀ ਰਿਹਾ। ਤੇ ਕੁਝ ਅੱਧਾ ਕੁ ਦਰਜਨ ਦੇ ਕਰੀਬ ਜਿਹੜੇ ਮੰਤਰੀ ਆ, ਉਹ ਦਿੱਲੀ ਚਲੇ ਜਾਂਦੇ ਆ ਜੀ। ਹੁਣ ਕੈਬਨਿਟ ਦੀ ਮੀਟਿੰਗ ਹੋਣੀ ਹੈ ਇੱਥੇ, ਤੇ ਮੰਤਰੀ ਕਿੱਥੇ ਜਾ ਰਹੇ ਨੇ? ਮੰਤਰੀ ਜਾ ਰਹੇ ਨੇ ਸਰ ਦਿੱਲੀ ਜੀ। ਦਿੱਲੀ ਮੰਤਰੀ ਜਾ ਰਹੇ, ਹਰਪਾਲ ਸਿੰਘ ਚੀਮਾ, ਹਰਜੋਤ ਬੈਂਸ, ਕੁਲਦੀਪ ਧਾਲੀਵਾਲ, ਈਟੀਓ ਸਾਹਿਬ, ਕਟਾਰੂ ਚੱਕ ਸਾਹਿਬ, ਤਰਨਪ੍ਰੀਤ ਸਿੰਘ ਸੋਂਧ। ਹਾਲਾਂਕਿ ਹੁੱਡੀਆਂ ਸਾਹਿਬ ਨੇ ਵੀ ਜਾਣਾ ਸੀਗਾ, ਪਰ ਇਹਨਾਂ ਦੀ ਮੀਟਿੰਗ ਸੀ। ਹੁਣ ਤੁਸੀਂ ਦੇਖੋ ਕਿ ਫਿਰ ਖਬਰ ਲੱਗਦੀ ਹੈ ਬਕਾਇਦਾ ਨੈਸ਼ਨਲ ਨਿਊਜ਼ਪੇਪਰਾਂ 'ਚ ਚੰਡੀਗੜ੍ਹ ਤੋਂ ਕਿ ਜੀ ਕੇਜਰੀਵਾਲ ਸਾਹਿਬ ਨੇ ਕੈਬਨਿਟ ਮੰਤਰੀਆਂ ਨੂੰ 1 to 1 ਬੁਲਾ ਕੇ ਮੀਟਿੰਗ ਕਰਕੇ ਕਿਹਾ ਹੈ ਕਿ ਬਈ ਕੰਮ ਨਹੀਂ ਤਾਂ ਅਹੁਦਾ ਨਹੀਂ, ਸਾਨੂੰ ਕੰਮ ਚਾਹੀਦਾ ਹੈ, ਕੰਮ ਪਿਆਰਾ, ਸਮ ਨਹੀਂ ਜੀ, ਤੇ ਜ਼ੀਰੋ ਟੋਲਰੈਂਸ ਜਿਹੜੀ ਹੈ ਉਹ ਰਿਸ਼ਵਤਖੋਰੀ ਤੇ ਰਹਿ ਗਈ। ਸਰ ਇਹ ਕੀ ਸੰਕੇਤ ਹੈ? ਇਹ ਸੰਕੇਤ ਨਹੀਂ ਹੈ, ਇਹ ਮੋਹਰ ਹੈ ਕਿ ਮੁੱਖ ਮੰਤਰੀ ਹੁਣ ਸਾਡਾ ਜਿਹੜਾ ਉਹਦੇ ਗੇਰ ਨਿਕਲ ਗਏ ਨੇ, ਉਹਦੇ ਗੇਰ ਨਿਕਲ ਗਏ ਨੇ ਬਿਲਕੁਲ। ਤਾਂ ਇਹ ਸਪਸ਼ਟ ਸੰਕੇਤ ਹੈ, ਸੰਕੇਤ ਵੀ ਨਹੀਂ, ਸੰਦੇਸ਼ ਹੈ ਕਿ ਬਿਲਕੁਲ ਸਾਰੀ ਤਾਕਤ ਦਾ ਕੇਂਦਰੀਕਰਨ ਕਰ ਲਿਆ ਕੇਜਰੀਵਾਲ ਸਾਹਿਬ ਕਿ ਮੁੱਖ ਮੰਤਰੀ ਕਿਹਨੂੰ ਜਵਾਬਦੇਹ ਹੋ ਰਹੇ ਨੇ? ਜੀ, ਆਪਣੇ ਪਾਰਟੀ ਪ੍ਰਧਾਨ। ਸਰ ਮੁੱਖ ਮੰਤਰੀ ਤੇ ਅੱਗੇ ਜਾਂਦੇ ਨੇ, ਕੈਪਟਨ ਵੀ ਜਾਂਦਾ ਰਿਹਾ, ਚੰਨੀ ਵੀ ਜਾਂਦਾ ਰਿਹਾ, ਸਾਰੇ ਜਾਂਦੇ ਨੇ। ਤਾਂ ਮੁੱਖ ਮੰਤਰੀ ਨੂੰ ਇੱਕ ਹੁਕਮ ਪਾਸ ਕੀਤਾ ਜਾਂਦਾ ਕਿ ਭਾਈ ਤੁਸੀਂ ਆਪਣਾ ਉੱਥੇ ਜਾ ਕੇ ਏਜੰਡਾ ਲਾਗੂ ਕਰੋ, ਕੈਬਨਿਟ ਦੇ ਵਿੱਚ ਪਾਸ ਕਰਵਾ ਲਓ, ਪਾਰਟੀ ਰਣਨੀਤੀ ਦੇ ਤੌਰ ਤੇ ਜਨਤਾ 'ਚ ਇਸ ਤਰ੍ਹਾਂ ਦਾ ਮੈਸੇਜ ਦਿਓ। ਉਹ ਚੀਜ਼ਾਂ ਹੁੰਦੀਆਂ ਨੇ ਪ੍ਰਵੀਨ ਜੀ, ਪਰ ਆ ਤੁਹਾਡੇ ਸਾਹਮਣੇ ਇਹ ਤੇ ਬਿਲਕੁਲ ਕਹਿ ਲਓ ਕਿ ਸੰਦੇਸ਼ ਦਿੱਤਾ ਗਿਆ ਪੰਜਾਬੀਆਂ ਨੂੰ ਕਿ ਮਿੱਤਰੋ ਇਸ ਵੇਲੇ ਤੁਹਾਡੇ ਹਾਲ ਚਾਲ ਚੱਲ ਰਹੇ ਜੀ। ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਪੰਚਾਇਤੀ ਚੋਣਾਂ ਨੇ ਕਹਿੰਦੇ ਪੰਜਾਬ ਦਾ ਖਜ਼ਾਨਾ ਭਰਤਾ ਜੀ। ਹਾਂਜੀ, ਪੰਚਾਇਤੀ ਚੋਣਾਂ ਦਾ ਜਿੱਥੋਂ ਤੱਕ ਸਵਾਲ ਹੈ, ਕਿਉਂਕਿ ਹੁਣ ਦੇਖੋ NOC ਵਗੈਰਾ ਜਿਹੜੀ ਹੁੰਦੀ ਹੈ ਉਹ ਤਦੇ ਹੀ ਮਿਲਦੀ ਹੈ ਨਾ ਜਦੋਂ ਤੁਹਾਡਾ ਡਿਊ ਹੁੰਦਾ ਜਿਹੜਾ ਉਹ ਕਲੀਅਰ ਹੋਵੇ। ਤਾਂ ਸਭ ਇਹਦੇ 'ਚ ਕੀ ਆ ਕਿ ਮਹਿਕਮੇ ਜਿਹੜੇ ਮਾਲਾਮਾਲ ਹੋਏ। ਬਿਜਲੀ ਬੋਰਡ ਦਾ ਜਿਹੜਾ ਰੁਪਈਆ ਬਕਾਇਆ ਸੀਗਾ ਉਹ ਆਇਆ 90 ਕਰੋੜ ਜੀ, ਤੇ ਜੇ ਤੁਸੀਂ ਦੇਖੋਗੇ ਜੋ ਵਾਟਰ ਸਪਲਾਈ ਵਾਲਾ ਉਹਦਾ ਆਇਆ 35 ਕਰੋੜ। 90 ਤੇ 35 1.25 ਕਰੋੜ ਹੋ ਗਿਆ। ਇਸ ਤੋਂ ਇਲਾਵਾ ਸਰ ਕੋਆਪਰੇਟਿਵ ਸੁਸਾਇਟੀਆਂ ਦਾ ਜਿਹੜਾ ਸੀਗਾ ਉਹ ਆ ਗਿਆ 124 ਕਰੋੜ, ਯਾਨੀ 250 ਕਰੋੜ ਰੁਪਈਆ। ਤਾਂ ਫਿਰ ਭਾਈ ਵਾਰੇ ਨਿਆਰੇ ਹੋ ਗਏ ਨਾ ਪ੍ਰਵੀਨ ਜੀ। ਜੀ ਜੀ ਬਿਲਕੁਲ, ਵਾਰੇ ਨਿਆਰੇ ਹੋ ਗਏ। ਤਾਂ
ਇਸੇ ਗੱਲ ਦੀ ਕਹਿ ਲਓ ਕਿ ਖੁਸ਼ੀ ਹੋ ਸਕਦੀ ਹੈ ਆਪਾਂ ਨੂੰ ਵੀ ਕਿ ਚਲੋ ਕੁਛ ਨਾ ਕੁਛ ਜਿਹੜਾ ਹੈ ਉਹ ਆਇਆ ਜ਼ਰੂਰ ਆ, ਆਇਆ ਜ਼ਰੂਰ ਆ। ਤਾਂ ਇਹ